जी असी मौजूद हाँ पिंड डड्डियां दे हदूद रकबंदर और मैं तुहानू जिहड़ा जिस पॉइंट ते लैके आया मैं जिंदा व्यू दिखा रहा मैं खूह सी बोड़ वाला खूह बोड़ उत्थे सी ते खूह दा जिहड़ा सी हिस्सा ओह किहड़े पासे सी डबल माल जिहड़ी चलदी हुंदी सी ऐसे खूह हुंदा सी ਇੱਥੇ ਖੂਹ ਜਿਸ ਜਗ੍ਹਾ ਤੁਸੀਂ ਖੜੇ ਹੋ ਇਸ ਜਗ੍ਹਾ ਦੇ ਉੱਤੇ ਉਹਦੀ ਗਾਡੀ ਹੁੰਦੀ ਸੀ ਇੱਥੇ ਜਿੱਥੇ ਖੂਹ ਚੱਲਦਾ ਹੁੰਦਾ ਸੀ ਠੀਕ ਹੋ ਗਿਆ ਇੱਥੇ ਖੂਹ ਸੀ ਇਸ ਜਗ੍ਹਾ ਤੇ ਗਾਡੀ ਸੀ ਠੀਕ ਹੈ ਇੱਥੇ ਘੁੰਮਦਾ ਹੁੰਦਾ ਸੀ ਉਹ ਇੱਥੇ ਚੱਲਦਾ ਸੀ ਇੱਧਰ ਨੂੰ ਜਿਹੜਾ ਨਾ ਉਹ ਪਾਣੀ ਦਾ ਨਿਕਾਸ ਹੁੰਦਾ ਸੀ ਅੱਛਾ ਇੱਥੇ ਨਹਾਉਂਦੇ ਹੁੰਦੇ ਸੀ ਫਿਰ ਇੱਧਰ ਨੂੰ ਕਰਕੇ ਇਸ ਤਰ੍ਹਾਂ ਕਰਕੇ ਖਾਲਾ ਹੁੰਦਾ ਸੀ ਉਹ ਪਰਾਂ ਕੱਚਿਆਂ ਦੀ ਪੈਲੀ ਨੂੰ ਖਰਚ ਜਾਂਦਾ ਹੁੰਦਾ ਸੀ ਪਾਣੀ ਅੱਛਾ ਜੀ ਅੱਛਾ ਸਰਦਾਰ ਕੇਸਰ ਸਿੰਘ ਤੇ ਗਾਂ ਉਹਨਾਂ ਦੇ ਪੁੱਤਰ ਸਨ ਸਰਦਾਰ ਹਿੰਮਤ ਸਿੰਘ ਤੁਸੀਂ ਇਹ ਨਾਂ ਸੁਣੇ ਇੱਥੋਂ ਦੇ ਲੋਕਾਂ ਕੋਲੋਂ ਜਾਂ ਹੋਰ ਮੈਂ ਨਹੀਂ ਉਹਨਾਂ ਦੇ ਨਾਂ ਨਹੀਂ ਸੁਣੇ ਹੈਗੇ ਉਹਦੀ ਵਜ੍ਹਾ ਵੀ ਜ਼ਰੂਰ ਦੱਸੋ ਕਿ ਸਿਰਫ ਇੱਥੇ ਇੱਕ ਦੋ ਘਰ ਸਨ ਬਸ ਇੱਕ ਦੋ ਘਰ ਸਨ ਮੁਸਲਮਾਨਾਂ ਦੇ ਇੱਕ ਨੱਥੂ ਬਰਵਾਲਾ ਸੀ ਤੇ ਦੂਸਰਾ ਫੱਤੂ ਮੋਚੀ ਸੀ ਠੀਕ ਹੈ ਮੋਚੀ ਸੀ ਜਾਂ ਕੁਮਾਰ ਸੀ ਗੱਲਬਾਤ ਅੱਛਾ ਦੋ ਘਰ ਮੁਸਲਮਾਨਾਂ ਤੇ ਬਾਕੀ ਟੋਟਲ ਜਿਹੜੇ ਨਾ ਉਹ ਸਿੱਖ ਲੋਕ ਸਨ ਤਾਂ ਉਧਰ ਚਲੇ ਗਏ ਤੇ ਦੋਵਾਂ ਘਰਾਂ 'ਚ ਤੁਸੀਂ ਅੰਦਾਜ਼ਾ ਲਾਓ ਜੀ 77 ਸਾਲ ਬੀਤ ਗਏ ਮੁਸਲਮਾਨਾਂ ਦੇ ਵਿੱਚ ਜਿਹੜਾ ਨਾ ਉਹ ਪਾਇਆ ਚਿੜੀਆਂ ਨੇ ਚੀਕ ਚਿਹਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਚੰਬੇ ਦੀਏ ਡਾਲੀਏ ਤੈਨੂੰ ਦਿਆਂ ਹੰਝੂਆਂ ਦਾ ਪਾੜਾ ਨੀ ਦੁੱਖਾਂ ਦਾ ਪਰ ਅੱਛਾ ਇਹ ਜਿਹੜੀ ਜਗ੍ਹਾ ਨਾ ਪੈਲੀ ਵਗੀ ਹੋਈ ਹਾਂ ਉਹ ਜਿੱਥੋਂ ਢਕੋਂਜ ਜਿਹਾ ਬਣਿਆ ਹਾਂਜੀ ਹਾਂਜੀ ਹਾਂ ਇਸ ਜਗ੍ਹਾ ਤੇ ਇੱਕ ਖੂਹ ਹੁੰਦਾ ਸੀ ਅੱਛਾ ਜੀ ਜਿਹਨੂੰ ਫਲਾਈ ਵਾਲਾ ਖੂਹ ਕਹਿੰਦੇ ਸਨ ਠੀਕ ਹੈ ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰਨੀ ਉਸ ਪਿੰਡ ਦਾ ਸੁਣੀ ਦੈਰਾ ਮਾੜਾ ਨੀ ਪੀੜਾਂ ਦਾ ਪਰਾਗਾ ਪੁੰਨ ਦੇ ਪੱਠੀ ਵਾਲੀਏ ਨੀ ਦੁੱਖਾਂ ਦਾ ਅਜੀ ਪਿੰਡ ਡੱਡੀਆਂ ਦੀ ਆ ਜਾ ਕੇ ਇਹ ਬਾਕੀਆਤ ਰਹਿ ਗਈ ਛੱਪੜ ਦੀ ਜਗ੍ਹਾ ਜਿੱਥੇ ਦਰਖਤ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਹਾਂਜੀ ਇਹ ਪੀੜਾਂ ਦੀ ਜਗ੍ਹਾ ਹੁੰਦੀ ਸੀ ਲੋਕ ਕਟਾਈ ਕਰਨ ਤੋਂ ਬਾਅਦ ਭਰੀਆਂ ਲਿਆ ਕੇ ਨਾ ਇੱਥੇ ਇਕੱਠੀਆਂ ਕਰ ਲੈਂਦੇ ਸੀ ਤੇ ਇੱਥੇ ਗਾਂਦੇ ਹੁੰਦੇ ਸਨ ਇਹ ਪਿੰਡ ਤੇ ਪੀੜਾਂ ਵਾਲੀ ਜਗ੍ਹਾ ਅੱਛਾ ਜੀ ਇਹ ਜੋ ਜੀ ਤੁਹਾਨੂੰ ਇੱਕ ਚੰਗੀ ਜਿਹੀ ਨਜ਼ਰ ਆ ਰਹੀ ਹੈ ਵਲੈਤੀ ਦੇ ਜਨੂਬ ਸਾਈਡ ਕਰਦੀ ਦੱਖਣ ਸਾਈਡ ਤੇ ਇਸ ਸਾਈਡ ਤੇ ਗੋਤਾ ਵਾ ਇੱਧਰ ਮਾਨਕ ਆ ਧਾਰੀਵਾਲ ਆ ਮਾਨਕ ਪਿੰਡ ਧਾਰੀਵਾਲ ਹੋ ਗਿਆ ਧਾਰੀਵਾਲ ਫਿਰ ਉਸ ਤੋਂ ਅੱਗੇ ਮਾਨਕ ਆ ਤੇ ਇੱਧਰ ਸਰਜੇਪੁਰ ਆ ਅੱਛਾ ਪਹਾੜ ਸਾਈਡ ਤੇ ਸਰਜੇਪੁਰ ਆ ਠੀਕ ਹੈ ਔਰ ਇੱਧਰ ਅੱਗੇ ਫਿਰ ਪਿੰਡ ਅੱਗੇ ਆ ਰਿਹਾ ਉਹ ਜੰਗਲ ਤੋਂ ਪਰਲੀ ਸਾਈਡ ਤੇ ਜੰਗਲ ਨਜ਼ਰ ਆ ਰਿਹਾ ਹਾਂਜੀ ਉਦੋਂ ਬੜਾ ਵੱਡਾ ਜੰਗਲ ਹੁੰਦਾ ਸੀ ਹਾਂ ਬੜਾ ਲੰਬਾ ਚੌੜਾ ਬਲਕਿ ਦੋ ਜੰਗਲ ਸਨ ਇੱਕ ਧਾਰੀਵਾਲ ਦਾ ਜੰਗਲ ਮਸ਼ਹੂਰ ਸੀ ਤੇ ਦੂਸਰਾ ਜਿਹੜਾ ਨਾ ਇਹ ਖਤਮ ਹੋ ਗਿਆ ਇਹ ਬੜਾ ਵੱਡਾ ਜੰਗਲ ਹੁੰਦਾ ਸੀ अस्सलाम वालेकुम जी सत श्री अकाल प्रणाम दोस्तों मैं तुहाडा अपना बिल्ली मित्र खालिद हुसैन अज एक नवी कहानी नाल तुहाडी खिदमत च हाज़र डिस्ट्रिक्ट नारोवाल जी और तहसील भी नारोवाल वलैती किकरां दी बुक्कल दे विच निक्का जिहा पिंड डड्डियां लुकिया होया ते उंदा व्यू तुहानूं दिखा रहा वां ते ए तुसीं गौर करो ए पिंड दी बनदी है दक्खन साइड छप्पड़ तुहानूं नज़र आ रहा जी इहदे च कोई शक नहीं क्योंकि बहुत सारे पिंडां विच जाइए ना तां जो सानूं पुरानी निशानी मिलदी आ जाके तो छप्पड़ ही वेखण नूं मिलदा वे आ जाके छप्पड़ ही बच गए हाँ जी तो वो भी हुण कई पिंडां चों भी नहीं मिलदे ते ਇਹ जी चार चुफेरे का व्यू तुहानूं दिखा रहा वां साडी एक भैन सत्त समुद्रों पार उन्हां दी भी रिक्वेस्ट सी क्योंकि उन्हां दे बजुर्ग भी पिंड डड्डियां तो उठ के गए सन और इहदे नाल नाल खाली जो मैं छप्पड़ का जिक्र किया ना कि जिहड़ा पिंड डड्डियां दे दक्खण बाई सी वेखो जी दक्खण वाली साइड तो हुंदा गां अगू चढ़दे साइड तो भी तुरदा तुरदा तो मेरा ख्याल दा वो उत्थे जाके एंड हो रहा है मस्जिद के सामने या इधर भी है अच्छा इधर भी है चार तो फिर छप्पड़ है अच्छा 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 ठीक है जी कोई शक नहीं पुराना तो बाकी असीं कोशिश करने कि तुहानूं इत्थों दे किसी जद्दी बजुर्गां नाल मिलाइए गिलाइए बहरहाल असीं बड़ी कोशिश की पता सानूं यह लगा जी कि इस पिंड दे विच जो ज़्यादा जिहड़े लोग सन वो तो खैर सिख कम्यूनिटी भी बिलोंग करते सन तां उधर चले गए तो जद्दियां च उत्थे कोई दो चार ही घर ने तो उन्होंने एक दो बजुर्ग है सन लेकिन उन्होंने भी फोत होया काफ़ी चिर हो गया तो बाकी देखो अल्लाह खैर करे हाँ जी बाकी जी वो साड़ी भैन दे जो सिस्टर जी दे जो दादा जी सन ना उन्हों का नाम से सरदार हिम्मत सिंह सन ऑफ सरदार केसर सिंह उन्हों का पिंड भी सी जी अपना पिंड डड्डियां
ਤੇ ਅੱਜ ਅਸੀਂ ਇਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਸਤੇ ਪਹੁੰਚੇ ਹਾਂ ਜੀ ਔਰ ਉਹ ਆਸ ਕਰਨੇ ਆ ਔਰ ਉਹਨਾਂ ਦੀ ਕਿਤੇ ਨਾ ਕਿਤੇ ਖੁਆਇਸ਼ ਵੀ ਹੈ ਕਿ ਇੱਕ ਵਕਤ ਐਸਾ ਆਏਗਾ ਕਿ ਮੈਂ ਉਹ ਪਿੰਡ ਫਿਜ਼ੀਕਲੀ ਤੌਰ 'ਤੇ ਜਾ ਕੇ ਵੇਖਾਂ ਬੈਠਾ ਜਿੱਥੇ ਮੇਰੇ ਪਿਓ ਦਾਦੇ ਖੇਡਦੇ ਰਹੇ, ਜਿੱਥੇ ਜੰਮੇ ਪਲੇ ਜੀ। ਪਿੰਡ ਡੱਡੀਆਂ ਜੀ, ਪਿੰਡ ਡੱਡੀਆਂ, ਇੱਥੇ ਤਹਿਸੀਲੋ ਜ਼ਿਲ੍ਹਾ ਨਾਰਵਾਲ। ਤਹਿਸੀਲੋ ਜ਼ਿਲ੍ਹਾ ਨਾਰਵਾਲ। ਇਸ ਜਗ੍ਹਾ ਦੇ ਉੱਤੇ ਇੱਕ ਖੂਹ ਹੁੰਦਾ ਸੀ ਬੜਾ ਵੱਡਾ, ਅੱਛਾ, ਕਿ ਜਿੱਥੋਂ ਲੋਕੀ ਫਸਲਾਂ ਨੂੰ ਪਾਣੀ ਦਿੰਦੇ ਸਨ, ਜਾਨਵਰਾਂ ਨੂੰ ਪਾਣੀ ਪਿਆਉਂਦੇ ਸਨ, ਆਪ ਨਹਾਉਂਦੇ ਸਨ। ਅੱਛਾ ਜੀ। ਤੇ ਵਕਤ ਗੁਜ਼ਰਦੇ ਨਾਲ ਨਾਲ ਜਦੋਂ ਟਿਊਬਵੈੱਲ ਆ ਗਿਆ, ਟਿਊਬਵੈੱਲ ਅੱਗੇ ਇੱਥੇ ਉਹ ਇਹ ਖੂਹ ਜਿਹੜਾ ਸੀ ਇਸ ਜਗ੍ਹਾ ਤੇ ਉਹ ਬੰਦ ਕਰ ਦਿੱਤਾ ਗਿਆ। ਅੱਛਾ ਜੀ। ਹਾਂਜੀ ਸਰ ਜੀ, ਇਹ ਖੂਹ ਦੀ ਕੋਈ ਹੱਲ ਕੋਈ ਨਾਂ ਹੈ ਸੀ? ਪੁਰਾਣੇ ਬਜ਼ੁਰਗ ਇਹਨੂੰ ਕਿਸ ਨਾਂ ਤੋਂ ਜਾਣਦੇ ਸਨ? ਇਹਨੂੰ ਬੋੜ ਵਾਲਾ ਖੂਹ ਕਹਿੰਦੇ ਸੀ। ਬੋੜ ਵਾਲਾ ਖੂਹ, ਅੱਛਾ ਅੱਛਾ। ਇੱਥੇ ਬੜਾ ਵੱਡਾ ਬੋੜ ਹੈਗਾ ਸੀ ਇੱਕ, ਅੱਛਾ, ਜਿਹੜਾ ਕੱਟ ਦਿੱਤਾ ਗਿਆ। ਕੱਟ ਦਿੱਤਾ ਗਿਆ ਜਾਂ ਹਨੇਰੀਆਂ ਚ ਝਖਣਾ ਦੀ ਨਜ਼ਰ? ਕੱਟਿਆ ਗਿਆ, ਕੱਟਿਆ ਗਿਆ। ਬੋੜ ਸੀ ਅੱਛਾ। ਇੱਥੇ ਇਹ ਜਿਹੜਾ 8-10 ਸਾਲ ਪਹਿਲਾਂ ਕੱਟ ਦਿੱਤਾ ਗਿਆ। ਅੱਛਾ। ਇਹ ਛੱਪੜੇ ਦੇ ਨਾਲ ਜਿਹੜਾ ਕਿ ਹੁਣ ਕੁਛ ਉਹ ਜਿਹੜਾ ਨਾਲ ਪਿੰਡ ਦੇ ਲੋਕਾਂ ਨੇ ਪੂਰ ਦਿੱਤਾ। ਹਾਂ ਹਾਂ। ਤੇ ਇੱਕ ਖੂਹ ਪਿੰਡ ਤੋਂ ਉਹ ਦੂਸਰੀ ਸਾਈਡ ਜਨੂਬ ਸਾਈਡ ਤੇ ਸੀ, ਉਹ ਜਿੱਥੇ ਉਹ ਸਕੂਲ ਦੱਖਣ ਸਾਈਡ, ਯਾਨੀ ਪੰਜਾਬੀ ਚ ਆਪਾਂ ਜੇ ਗੱਲ ਕਰੀਏ ਦੱਖਣ ਸਾਈਡ ਤੇ। ਉਹ ਜਿਹੜਾ ਸਕੂਲ ਸਾਹਮਣੇ ਨਜ਼ਰ ਆ ਰਿਹਾ ਨਾ, ਹਾਂਜੀ ਹਾਂਜੀ, ਬਿਲਕੁਲ ਉਹਦੀ ਬੈਕ ਤੇ ਇੱਕ ਸਕੂਲ ਹੁੰਦਾ ਸੀ, ਜਿਹੜਾ ਅਸੀਂ ਵੇਖਿਆ ਵੀ ਆਪਣੀ ਜ਼ਿੰਦਗੀ 'ਚ ਨਹਾਉਂਦੇ ਵੀ ਰਹੇ ਹਾਂ ਇੱਥੋਂ, ਪਾਣੀ ਵੀ ਪੀਂਦੇ ਰਹੇ ਹਾਂ ਬਚਪਨ ਦੇ ਵਿੱਚ। ਤੇ ਅੱਛਾ ਸਰ ਜੀ, ਮੈਂ ਨਾ ਇੱਕ ਤਾਂ ਅਸੀਂ ਦੁਬਾਰਾ ਦਿਖਾ ਦਈਏ ਕਿ ਜੀ ਅਸੀਂ ਮੌਜੂਦ ਹਾਂ ਪਿੰਡ ਡੱਡੀਆਂ ਦੇ ਹਦੂਦ ਰਕਬੰਦਰ, ਔਰ ਮੈਂ ਤੁਹਾਨੂੰ ਜਿਹੜਾ ਜਿਸ ਪੁਆਇੰਟ ਤੇ ਲੈ ਕੇ ਆਇਆ ਮੈਂ ਜਿੰਦਾ ਵਿਊ ਦਿਖਾ ਰਿਹਾ ਮੈਂ, ਖੂਹ ਸੀ ਬੋੜ ਵਾਲਾ ਖੂਹ। ਬੋੜ ਉੱਥੇ ਸੀ ਤੇ ਖੂਹ ਦਾ ਜਿਹੜਾ ਸੀ ਹਿੱਸਾ ਉਹ ਕਿਹੜੇ ਪਾਸੇ ਸੀ? ਡਬਲ ਮਾਲ ਜਿਹੜੀ ਚੱਲਦੀ ਹੁੰਦੀ ਸੀ, ਐਸੇ ਖੂਹ ਹੁੰਦਾ ਸੀ, ਇੱਥੇ ਖੂਹ ਸੀ, ਜਿਸ ਜਗ੍ਹਾ ਤੁਸੀਂ ਖੜੇ ਹੋ ਇਸ ਜਗ੍ਹਾ ਦੇ ਉੱਤੇ ਉਹਦੀ ਗਾਡੀ ਹੁੰਦੀ ਸੀ। ਇੱਥੇ ਜਿੱਥੇ ਖੂਹ ਚੱਲਦਾ ਹੁੰਦਾ ਸੀ, ਠੀਕ ਹੋ ਗਿਆ, ਇੱਥੇ ਖੂਹ ਸੀ, ਇਸ ਜਗ੍ਹਾ ਤੇ ਗਾਡੀ ਸੀ, ਠੀਕ ਹੈ, ਇੱਥੇ ਘੁੰਮਦਾ ਹੁੰਦਾ ਸੀ, ਉਹ ਇੱਥੇ ਚੱਲਦਾ ਸੀ। ਇੱਧਰ ਨੂੰ ਜਿਹੜਾ ਨਾ ਉਹ ਪਾਣੀ ਦਾ ਨਿਕਾਸ ਹੁੰਦਾ ਸੀ, ਅੱਛਾ, ਇੱਥੇ ਨਹਾਉਂਦੇ ਹੁੰਦੇ ਸੀ, ਫਿਰ ਇੱਧਰ ਨੂੰ ਕਰਕੇ ਇਸ ਤਰ੍ਹਾਂ ਕਰਕੇ ਖਾਲਾ ਹੁੰਦਾ ਸੀ, ਉਹ ਪਰਾਂ ਕੱਚਿਆਂ ਦੀ ਪੈਲੀ ਨੂੰ ਜਾਂਦਾ ਹੁੰਦਾ ਸੀ ਪਾਣੀ। ਅੱਛਾ ਜੀ, ਅੱਛਾ, ਠੀਕ ਹੈ। ਅੱਛਾ ਸਰ ਜੀ, ਖੂਹ ਤੇ ਹੋ ਗਿਆ ਬੋੜ ਵਾਲਾ, ਇਹ ਪਤਾ ਕਿ ਕਿਹਦੇ ਨਾਵੇਂ ਸੀ, ਇਹਦੀ ਮਲਕੀਅਤ ਕਿਹਦੇ ਕੋਲ ਸੀ? ਕੋ ਨਾਂ ਚੇਤੇ ਰਿਹਾ? ਮੈਨੂੰ ਪਤਾ ਕਿਹਦੇ ਮਲਕੀਅਤ, ਸਾਡੇ ਵੱਡਿਆਂ ਨੂੰ ਪਤਾ ਹੋਏਗਾ, ਵੱਡੇ ਹੁਣ ਅੱਲਾ ਨੂੰ ਪਿਆਰੇ ਹੋ ਗਏ। ਹਾਂ, ਅੱਛਾ, ਮੈਂ ਤੁਹਾਡੇ ਨੂੰ ਦੱਸਦਾ ਚਾਹਾਂ, ਮੈਂ ਇੱਕ ਤੇ ਸਾਡੇ ਇੱਥੇ ਵੀਰ ਨੇ ਨੀਰਜ ਡੋਗਰਾ ਸਾਹਿਬ, ਇੱਕ ਤੇ ਉਹਨਾਂ ਨੇ ਇੰਟਰਵਿਊ ਕੀਤਾ ਸੀ ਇੱਕ ਬਜ਼ੁਰਗ ਮਾਤਾ ਜੀ ਦਾ, ਜਿਨ੍ਹਾਂ ਦਾ ਤਲਕ ਪਿੰਡ ਡੱਡੀਆਂ ਤੋਂ ਸਨ, ਔਰ ਗੋਹਾ ਸਨ 1947 ਵੇਲੇ, ਸਾਰਾ ਆਪਣੇ ਅੱਖੀ ਵੇਖਿਆ ਡਿੱਠਿਆ, ਸਾਰਾ ਕੁਝ ਐਕਸਪਲੇਨ ਕੀਤਾ। ਇੱਕ ਤੇ ਜੀ ਇਹ ਇੰਟਰਵਿਊ ਉਹਨਾਂ ਨੂੰ ਵੀ ਡੈਡੀਕੇਟਡ, ਦੂਸਰਾ ਸਪੈਸ਼ਲੀ ਸਾਡੀ ਭੈਣ ਜੀ ਸੱਤ ਸਮੁੰਦਰੋਂ ਪਾਰ ਆਸਟ੍ਰੇਲੀਆ ਤੋਂ, ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਮੇਰੇ ਬਜ਼ੁਰਗ ਵੀ ਪਿੰਡ ਡੱਡੀਆਂ ਤੋਂ ਸਨ, ਸਰਦਾਰ ਕੇਸਰ ਸਿੰਘ ਤੇ ਗਾਂ ਉਹਨਾਂ ਦੇ ਪੁੱਤਰ ਸਨ ਸਰਦਾਰ ਹਿੰਮਤ ਸਿੰਘ। ਤੁਸੀਂ ਇਹ ਨਾਂ ਸੁਣੇ ਇੱਥੋਂ ਦੇ ਲੋਕਾਂ ਕੋਲੋਂ ਜਾਂ ਹੋਰ? ਮੈਂ ਨਹੀਂ, ਉਹਨਾਂ ਦੇ ਨਾਂ ਨਹੀਂ ਸੁਣੇ ਹੈਗੇ। ਉਹਦੀ ਵਜ੍ਹਾ ਵੀ ਜ਼ਰੂਰ ਦੱਸੋ ਕਿ ਸਿਰਫ ਇੱਥੇ ਇੱਕ ਦੋ ਘਰ ਸਨ? ਬਸ ਇੱਕ ਦੋ ਘਰ ਸਨ ਮੁਸਲਮਾਨਾਂ ਦੇ, ਇੱਕ ਨੱਥੂ ਬਰਵਾਲਾ ਸੀ ਤੇ ਦੂਸਰਾ ਫੱਤੂ ਮੋਚੀ ਸੀ, ਠੀਕ ਹੈ, ਮੋਚੀ ਸੀ ਜਾਂ ਘਮਾਰ ਸੀ ਗਲਵਨ। ਅੱਛਾ, ਦੋ ਘਰ ਮੁਸਲਮਾਨਾਂ ਦੇ, ਬਾਕੀ ਟੋਟਲੀ ਜਿਹੜੇ ਨਾ ਉਹ ਸਿੱਖ ਲੋਕ ਸਨ, ਤਾਂ ਉਧਰ ਚਲੇ ਗਏ। ਫਿਰ ਦੋਵਾਂ ਘਰਾਂ 'ਚ ਤੁਸੀਂ ਅੰਦਾਜ਼ਾ ਲਾਓ ਜੀ 77 ਸਾਲ ਬੀਤ ਗਏ। ਮੁਸਲਮਾਨਾਂ ਦੇ ਵਿੱਚ ਜਿਹੜਾ ਨਾ ਉਹ ਇੱਕ ਲਾਲਦੀਨ ਸੀ, ਅੱਛਾ, ਤੇ ਇੱਕ ਉਹਦਾ ਭਰਾ ਸੀ ਰੱਖਾ, ਇਹ ਬਾਬੇ ਨੱਥੂ ਦੇ ਪੁੱਤਰ ਸਨ, ਨੱਥੂ ਦੇ ਪੁੱਤਰ ਸਨ। ਇੱਕ ਹੈਗਾ ਸੀ ਲਾਲਦੀਨ ਗੁਲਾਮ ਮੁਹੰਮਦ ਤੇ ਅੱਲਾ ਰੱਖਾ, ਤੇ ਇੱਕ ਇਹਨਾਂ ਦਾ ਭਰਾ ਸੀ ਜਲਾਲਦੀਨ। ਅੱਛਾ ਜੀ, ਇਹ ਚਾਰ ਭਰਾ ਸਨ। ਠੀਕ ਹੈ ਜੀ, ਠੀਕ। ਦੂਸਰਾ ਜੀ, ਛੱਪੜ ਦੇ ਬਾਰੇ ਦੱਸੋ। ਮੈਂ ਪਹਿਲੇ ਵੀ ਤੁਹਾਡੇ ਪਿੰਡ ਨਾ ਤਕਰੀਬਨ ਜੁਮੇ ਤੋਂ ਪਹਿਲੇ ਦਾ ਹੀ ਆਇਆ ਵਾਂ, ਮੈਨੂੰ ਕੋਈ 1.5-2 ਘੰਟੇ ਹੋ ਗਿਆ ਵੇ ਤਹਿਕੀਕ ਕਰਦੇ ਹਾਂ, ਬਜ਼ੁਰਗਾਂ ਨੂੰ ਟਰੇਸ ਕਰਦੇ ਹਾਂ। ਤੇ ਹਾਂਜੀ, ਹਾਂ, ਇਹ ਛੱਪੜ ਹੈ ਜੀ, ਹਾਂਜੀ, ਜਿਹੜਾ ਕਾਫੀ ਖੁੱਲਾ ਹੁੰਦਾ ਸੀ, ਤਕਰੀਬਨ 1 ਏਕੜ ਰਕਬਾ ਸੀ ਇਹਦਾ। ਅੱਛਾ, ਤੇ ਹੁਣ ਪਰਲੀ ਸਾਈਡ ਤੋਂ ਪੂਰ ਕੇ ਥੋੜਾ ਜਿਹਾ ਕਰ ਦਿੱਤਾ ਗਿਆ। ਸਰ ਜੀ, ਛੱਪੜ 4 ਚਫੇਰੇ ਨਹੀਂ, ਜਿਸ ਤਰ੍ਹਾਂ ਉਹ ਉੱਥੋਂ ਦੱਖਣ ਵਾਲੀ ਸਾਈਡ ਤੋਂ ਮਸ਼ਹੂਰ ਹੁੰਦਾ ਗਾਂ ਚੜ੍ਹਦੇ, ਉਹ ਛੱਪੜ ਜਿਹੜਾ ਪਰਲੀ ਸਾਈਡ ਵਾਲਾ ਜਿਹੜਾ ਨਾ ਉਹ ਪਿੰਡ ਦੇ 4 ਚਫੇਰੇ ਸੀ। ਅੱਛਾ, ਇਹ ਵੱਖਰਾ ਸੀ, ਤਕਰੀਬਨ ਇਹ ਲੱਗਦਾ ਸੀ। ਹਾਂ, ਹੈਨ ਪੁਰਾਣੇ ਨਿਸ਼ਾਨ ਪਿੰਡ ਡੱਡੀਆਂ ਦੇ, ਹਾਂਜੀ, ਅਸੀਂ ਬਚਪਨ ਤੋਂ ਵੇਖਦੇ ਆਏ ਹਾਂ। ਠੀਕ ਹੈ। ਦੂਸਰਾ ਮੈਨੂੰ ਇਹ ਦੱਸੋ ਕਿ ਵਲੈਤੀ ਕਿੱਕਰ ਮੈਂ ਇੱਥੇ ਬਹੁ ਵੇਖਿਆ, ਉਹਦੀ ਬੁੱਕਲ ਦੇ ਵਿੱਚ ਘਿਰਿਆ ਹੋਇਆ ਪਿੰਡ ਡੱਡੀਆਂ, ਇਹ ਕੀ ਆਇਆ ਬਾਅਦ ਚ ਫਿਰ ਵਲੈਤੀ ਕਿੱਕਰ ਹੋਇਆ ਜਾਂ ਉਸ ਵੇਲੇ ਦਾ? ਬਾਅਦ ਚ ਜ਼ਿਆਦਾ ਹੋਇਆ ਵਾ। ਅੱਛਾ, ਤੇ ਉਸ ਤੋਂ ਪਹਿਲਾਂ ਤੇ ਇੰਨਾ ਨਹੀਂ ਸੀ ਹੈਗਾ। ਠੀਕ ਹੈ। ਜੰਗਲਾਤ ਹੁੰਦਾ ਸੀ, ਇੱਕ ਬੜਾ ਵੱਡਾ ਜੰਗਲ ਸੀ ਪਿੰਡ ਤੋਂ ਪਰਲੀ ਸਾਈਡ ਤੇ ਸੜਕ ਦੇ ਨਾਲ। ਅੱਜ ਕੱਲ ਉੱਥੇ ਸਫੈਦਾ ਲੱਗਾ ਹੈ। ਪਿੰਡ ਡੱਡੀਆਂ ਤਕਰੀਬਨ ਤੁਹਾਡੇ ਅੰਦਾਜ਼ੇ ਦੇ ਮੁਤਾਬਕ ਟੋਟਲ ਕਿੰਨੇ ਕੁ ਘਰ ਹੋਣਗੇ? ਤਕਰੀਬਨ ਇਸ ਵਕਤ 60-70 ਹੋਣਗੇ। ਨਹੀਂ 100 ਦੇ ਕਰੀਬ ਘਰ ਨੇ। ਅੱਛਾ, 100 ਦੇ ਕਰੀਬ ਘਰ ਨੇ।
ਤੇ ਕੀ ਸਮਝਦੇ ਹੋ ਐਡਾ ਕੋ ਪਿੰਡ ਵਧਿਆ ਫੁੱਲਿਆ ਕਿਉਂ ਨਹੀਂ ਕਿ ਆਇਆ ਲੋਕ ਮੂਵ ਕਰਦੇ ਰਹੇ ਹਾਂ ਬਿਲਕੁਲ ਇੱਥੋਂ ਲੋਕ ਆਬਾਦ ਨਹੀਂ ਹੋਏ ਆ ਕੇ ਬਾਹਰੋਂ ਬਲਕਿ ਇੱਥੋਂ ਜਿਹੜੇ ਨਾ ਲੋਕ ਬਾਹਰ ਸ਼ਿਫਟ ਹੋ ਗਏ ਨੇ ਦੂਸਰੇ ਸ਼ਹਿਰਾਂ ਚਲੇ ਗਏ ਉਹਦੀ ਵਜ੍ਹਾ ਕੋਈ ਥੋੜਾ ਬੈਕ ਰੋਡ ਤੋਂ ਹਟਵਨ ਤੇ ਕਾਰੋਬਾਰ ਕੋਈ ਨਹੀਂ ਹੈ ਅੱਛਾ ਤੇ ਜ਼ਿਮੀਂਦਾਰ ਲੋਕ ਜਿਹੜੇ ਸਿਰਫ ਇੱਥੇ ਹੈ ਨੇ ਬਾਕੀ ਜ਼ਿਆਦਾਤਰ ਜਿਹੜੇ ਦੂਸਰੇ ਗੈਰ ਜ਼ਿਮੀਂਦਾਰ ਲੋਕ ਸਨ ਨਾ ਉਹ ਦੂਸਰੇ ਸ਼ਹਿਰਾਂ 'ਚ ਆਬਾਦ ਹੋ ਗਏ ਨੇ ਔਰ ਜਾ ਕੇ ਮਾਸ਼ਾਅੱਲਾ ਖੁਸ਼ਹਾਲ ਹੋ ਗਏ ਨੇ ਠੀਕ ਹੈ ਤੇ ਹਾਈ ਸਕੂਲ ਤੁਹਾਨੂੰ ਲੱਗਦਾ ਜੀ ਗੋਤਾ ਹਾਈ ਸਕੂਲ ਗੋਤਾ ਫਤਿਹਗੜ੍ਹ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਇਹ ਸਕੂਲ ਬਣਿਆ ਗੋਤਾ ਹਾਂਜੀ ਔਰ ਮਿਡਲ ਸਕੂਲ ਹੁੰਦਾ ਸੀ ਪਹਿਲੇ ਠੀਕ ਮੈਂ ਵੀ ਉੱਥੇ ਪੜ੍ਹਿਆ ਠੀਕ ਮਿਡਲ ਸਕੂਲ ਦੇ ਵਿੱਚ ਅੱਛਾ ਉਸ ਤੋਂ ਬਾਅਦ 9ਵੀਂ 10ਵੀਂ ਵਾਸਤੇ ਨਾਰੋਲ ਜਾਣਾ ਪੈਂਦਾ ਨਾਰੋਲ ਸ਼ਹਿਰ ਹਾਈ ਸਕੂਲ ਤੋਂ ਮੈਂ ਫਾਰਗ ਹੋਇਆ ਔਰ ਇਸੇ ਤਰ੍ਹਾਂ ਹੀ ਸਰਦਾਰ 1979 ਚ ਹਾਂ ਔਰ ਤੁਹਾਨੂੰ ਦੱਸਿਆ ਨਾ ਸਰਦਾਰ ਕੇਸਰ ਸਿੰਘ ਗਾਂਗ ਉਹਨਾਂ ਦੇ ਪੁੱਤਰ ਸਨ ਸਰਦਾਰ ਹਿੰਮਤ ਸਿੰਘ ਉਹਨਾਂ ਨੇ ਵੀ 1943 ਦੇ ਵਿੱਚ ਮੈਟ੍ਰਿਕ ਕੀਤੀ ਸੀ ਇੱਥੋਂ ਹੀ ਆਪਣਾ ਨਾਰੋਲ ਸ਼ਹਿਰ ਤੋਂ ਅੱਛਾ ਸਰ ਜੀ ਨਾਰੋਲ ਸ਼ਹਿਰ ਤੋਂ ਕਿੰਨਾ ਇੱਥੋਂ ਜੀ 5 ਕਿਲੋਮੀਟਰ ਤਕਰੀਬਨ 5 ਕਿਲੋਮੀਟਰ ਦੂਰ ਇੱਕ ਤਾਂ ਤੁਸੀਂ ਦੱਸਿਆ ਖੂਹ ਬੋੜ ਵਾਲਾ ਹਾਂਜੀ ਔਰ ਇਸ ਤੋਂ ਇਲਾਵਾ ਹੋਰ ਵੀ ਖੂਹ ਸਨ ਪਿੰਡ 'ਚ ਦੂਸਰਾ ਖੂਹ ਹੈ ਸੀ ਉਹਨੂੰ ਇਹ ਕੀ ਕਹਿੰਦੇ ਸੀ ਨਾ ਉਸ ਖੂਨ ਵਾਲਾ ਉਹ ਜਿਹੜਾ ਪੱਲੀ ਸਾਈਡ ਤੇ ਹੈ ਉਹ ਜਿਹੜਾ ਤੁਹਾਡੇ ਸਕੂਲ ਦੇ ਨਾਲ ਖੂਹ ਹੁੰਦਾ ਸੀ ਉਹਦਾ ਨਾਂ ਕੀ ਵਾਲਾ ਉਹ ਪਿੰਡ ਦੀ ਕਿਹੜੀ ਬਾਈ ਹੈ ਉਹ ਦੱਖਣ ਵਾਲੀ ਸਾਈਡ ਤੇ ਦੱਖਣ ਵਾਲੀ ਸਾਈਡ ਤੇ ਕੋਈ ਬੂਟਾ ਹੈ ਸੀ ਉਹਦੇ ਵੀ ਕੰਡੇ ਕੋਈ ਰੋਕ ਦਰਖਤ ਮੈਨੂੰ ਯਾਦ ਨਹੀਂ ਹੁੰਦਾ ਸੀ ਲੇਕਿਨ ਉਸ ਖੂਹ ਦਾ ਨਾਮ ਜ਼ਰੂਰ ਹੈ ਅਸਲ ਤੁਹਾਡੇ ਜ਼ਿਹਨ 'ਚ ਨਹੀਂ ਆ ਰਿਹਾ ਉਸ ਖੂਹ ਕੀ ਕਹਿੰਦੇ ਸਨ ਉਧਰ ਚੱਲ ਕੇ ਪਤਾ ਕਰ ਲੈਂਦੇ ਹੁਣ ਇੱਕ ਦੂਸਰਾ ਬੰਦਾ ਮੇਰਾ ਯਾਦ ਕਰ ਲੈ ਯਾਦ ਹੋਏਗਾ ਕਿਸੇ ਨੂੰ ਹੋਰ ਸਹੀ ਹੈ ਤੇ ਹੁਣ ਇਸ ਵੇਲੇ ਪੁਰਾਣੀਆਂ ਨਿਸ਼ਾਨੀਆਂ ਵਿੱਚੋਂ ਅਗਰ ਕੋਈ ਹੈ ਤੇ ਆ ਜਾ ਕੇ ਛੱਪੜੀਏ ਤਾਂ ਕੋਈ ਰੁੱਖ ਵੀ ਪੁਰਾਣਾ ਬਚਿਆ ਕੋਈ ਰਿਹਾ ਉਸ ਵੇਲੇ ਦਾ ਪੁਰਾਣਾ ਰੁੱਖ ਨਹੀਂ ਰਿਹਾ ਜੀ ਕਾਸੀ ਕਰ ਰਿਹਾ ਹੈ ਇੱਕ ਹੁੰਦਾ ਸੀ ਇੱਧਰ ਗੁਰਦੁਆਰਾ ਧਰਮਸ਼ਾਲਾ ਜਿਹਨੂੰ ਕਹਿੰਦੇ ਨੇ ਅੱਛਾ ਜੀ ਉਹ ਹੁੰਦਾ ਸੀ ਉਹ ਅੱਜ ਕੱਲ ਉੱਥੇ ਮੇਰੇ ਤਾਇਆ ਜੀ ਦਾ ਖਾਨਦਾਨ ਜਿਹੜਾ ਨਾ ਉਹ ਆਬਾਦ ਆ ਅੱਛਾ ਹਾਂਜੀ ਉਹ ਇਸੇ ਪਿੰਡ 'ਚ ਹੀ ਆ ਉਹਦੇ ਨਾਲ ਇੱਕ ਇਮਲੀ ਦਾ ਬੂਟਾ ਹੁੰਦਾ ਸੀ ਬੜਾ ਵੱਡਾ ਬਹੁਤ ਵੱਡਾ ਇਮਲੀ ਦਾ ਬੂਟਾ ਸੀ ਅੱਛਾ ਤੇ ਉਹ ਹਨੇਰੀਆਂ ਦੇ ਨਾਲ ਗੱਲ ਸੜ ਗਿਆ ਅੰਦਰੋਂ ਪੋਲਾ ਹੋ ਗਿਆ ਸੀ ਨਾ ਪੁਰਾਣਾ ਹੋਣ ਦੀ ਵਜ੍ਹਾ ਤੋਂ ਜੀ ਉਹ ਫਿਰ ਕੱਟ ਦਿੱਤਾ ਗਿਆ ਅੱਛਾ ਉਹ ਬੜਾ ਵੱਡਾ ਸੀ ਇੱਕ ਇੱਥੇ ਖੂਹੀ ਹੁੰਦੀ ਸੀ ਜਿਹੜੀ ਕਿ ਮੈਂ ਨਹੀਂ ਦੇਖੀ ਲੇਕਿਨ ਵੱਡਿਆਂ ਨੇ ਦੇਖੀ ਆ ਉਹ ਖੂਹੀ ਜਿਹੜੀ ਨਾ ਪਿੰਡ ਤੋਂ ਦਰਮਿਆਨ ਵਾਲੀ ਜਿਹੜੀ ਗਲੀ ਹੈ ਨਾ ਬਿਲਕੁਲ ਸਾਹਮਣੇ ਹੁੰਦੀ ਸੀ ਔਰ ਉਸ ਖੂਹੀ ਤੋਂ ਪਾਣੀ ਲੋਕ ਪੀਂਦੇ ਸਨ ਇਹ ਤਾਂ ਜ਼ਮੀਨਾਂ ਸਰਾਬ ਕਰਨ ਵਾਸਤੇ ਇੱਕ ਮਸਜਿਦ ਵਾਲੀ ਖੂਹੀ ਹੈ ਅੱਛਾ ਮਸਜਿਦ ਜਿੱਥੇ ਬਣੀ ਹੈ ਨਾ ਇਸ ਵਕਤ ਉਹ ਇੱਕ ਖੂਹੀ ਉੱਥੇ ਹੁੰਦੀ ਸੀ ਉੱਥੋਂ ਤੇ ਅਸੀਂ ਆਪ ਪਾਣੀ ਪੀਂਦੇ ਰਹੇ ਹਾਂ ਕੱਢਦੇ ਰਹੇ ਹਾਂ ਵਜ਼ੂ ਕਰਦੇ ਰਹੇ ਕੱਢ ਕੇ ਉੱਥੋਂ ਪਾਣੀ ਠੀਕ ਤੁਹਾਡੀ ਹੋਸ਼ 'ਚ ਜਾਂ ਤੁਸੀਂ ਸੁਣ ਰੱਖਿਆ ਹੈ ਕਿ ਯਾਰ ਇੱਥੇ ਕੋਈ ਪੁਰਾਣਾ ਕੋਈ ਜੱਦੀ ਕੋਈ ਸਿੱਖਾਂ 'ਚ ਕੋਈ ਆਪਣਾ ਪਿੰਡ ਵੇਖਣ ਤੱਕਣ ਆਇਆ ਹੈ ਬਾਅਦ 'ਚ ਕੋਈ ਨਹੀਂ ਆਇਆ ਅਜੇ ਤੱਕ ਵੇਖਣ ਵਾਸਤੇ ਅੱਛਾ ਈਸਾਈ ਜਿਹੜੇ ਨੇ ਉਹ ਆਏ ਸਨ ਕਿ ਜਿਨ੍ਹਾਂ ਦੀ ਠੱਠੀ ਪਰਲੇ ਪਾਸੇ ਤੁਹਾਨੂੰ ਦੱਸੀ ਸਾਈਆਂ ਦੀ ਵੀ ਠੱਠੀ ਆਇਆ ਸੀ ਸਾਈਆਂ ਠੱਠੀ ਆਇਆ ਤੇ ਉਹ 1947 ਤੋਂ ਪਹਿਲਾਂ ਹੀ ਕਿਤੇ ਚਲੇ ਗਏ ਨੇ ਅੱਛਾ ਹੁਣ ਤਾਂ ਸਿਰਫ ਉੱਥੇ ਜਗ੍ਹਾ ਹੀ ਜਗ੍ਹਾ ਹੋਰ ਕੋਈ ਤੇ ਗਾਂ ਸਰ ਜੀ ਤੁਹਾਡੀ ਗੱਲਬਾਤ ਸੁਣਦੇ ਨੇ ਸਰਦਾਰ ਲੋਕ ਜਿੱਥੋਂ ਦੇ ਰਹਿਣ ਵਾਲੇ ਸਨ ਗਾਂ ਉਹਨਾਂ ਦੀਆਂ ਨਸਲਾਂ ਪੋਤੇ ਪੋਤੀਆਂ ਦੋਤੀਆਂ 'ਚ ਕਿਸੇ ਦਾ ਦਿਲ ਕਰਦਾ ਆਪਣਾ ਪਿੰਡ ਅੱਡੀਆਂ ਵੇਖਣ ਤੇ ਤੁਹਾਡੇ ਵੱਲੋਂ ਕੋਈ ਭਗਤ ਹੋਏਗੀ ਹਾਂ ਬਿਲਕੁਲ ਅਸੀਂ ਪੂਰਾ ਉਹਨਾਂ ਦਾ ਇਕਰਾਮ ਕਰਾਂਗੇ ਜਿਸ ਤਰ੍ਹਾਂ ਕਿ ਇੱਕ ਮਹਿਮਾਨ ਦਾ ਕਰਨਾ ਚਾਹੀਦਾ ਮੇਰਾ ਨਾਮ ਮਾਸਟਰ ਮੁਹੰਮਦ ਅਰਸ਼ਦ ਹੈ ਅੱਛਾ ਜੀ ਸੰਨ 2020 ਚ ਮੈਂ ਰਿਟਾਇਰ ਹੋਇਆ ਠੀਕ ਹੈ BA ਮੇਰੀ ਤਾਲੀਮ ਹੈ ਮਾਸ਼ਾਅੱਲਾ ਜੀ ਠੀਕ ਹੈ ਹੋਮਿਓਪੈਥਿਕ ਡਾਕਟਰ ਵੀ ਹਾਂ ਮੈਂ ਵਾਹ ਜੀ ਵਾਹ ਕਿਹੜੇ ਸਕੂਲ ਸਰਵਿਸ ਕਰਦੇ ਰਹੇ ਮੈਂ ਸਕੂਲ ਗਵਰਨਮੈਂਟ ਐਲੀਮੈਂਟਰੀ ਸਕੂਲ ਸੈਦੋਕੇ ਚ ਪੜਾਉਂਦਾ ਰਿਹਾ ਸੈਦੋਕੇ ਹਾਂ ਅੱਛਾ ਉਹ ਵੀ ਜ਼ਿਲ੍ਹਾ ਨਾਰੋਲ ਦੇ ਪਿੰਡ ਵਾਲੇਕੁਮ ਅਸਲਾਮ ਇਹ ਕਰੀਬ ਇੱਥੋਂ 3 ਕਿਲੋਮੀਟਰ ਦੇ ਫਾਸਲੇ ਹਾਂਜੀ ਘਰ ਬਣਿਆ ਤਾਂ ਕੀ ਕਹਿ ਰਹੇ ਹੋ ਜਰਾ ਦੁਬਾਰਾ ਦੱਸਿਓ ਮੈਂ ਜਿਹੜਾ ਨਾ ਦਰਖਤਾਂ ਦੀ ਇੱਥੇ ਇੱਕ ਖੂਹ ਹੁੰਦਾ ਸੀ ਬੇਆਬਾਦ ਅਸੀਂ ਆਪਣੀ ਅੱਖਾਂ ਨਾਲ ਵੇਖਿਆ ਉਹ ਬੇਆਬਾਦ ਸੀ ਨਹੀਂ ਤੁਸੀਂ ਵੇਖਿਆ ਫੇਰ ਉਹ ਵੀਰਾਨ ਹੋਇਆ ਜਾਂ ਉਦੋਂ ਪਹਿਲਾਂ ਅਸੀਂ ਵੇਖਿਆ ਉਦੋਂ ਵੀਰਾਨ ਡੱਲ ਬਣ ਗਈ ਸੀ ਤੇ ਹੁਣ ਇੱਥੇ ਚੌਧਰੀ ਅਬਦੁੱਲਾ ਨਹੀਂ ਰਹਿਣ ਡਿਆ ਵਾ ਅੱਛਾ ਖਾਨ ਉਹਨਾਂ ਦਾ ਠੀਕ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਚਲੋ ਮੱਠੇ ਚੱਲਦੇ ਜਾਂਦੇ ਆ ਉਹਨਾਂ ਦੇ ਜਾਣ ਤੋਂ ਬਾਅਦ ਸਰ ਜੀ ਇੱਥੇ ਜਿਹੜੇ ਮੁਸਲਮਾਨ ਆ ਵਸੇ ਮਹਾਜਰ ਹਾਂਜੀ ਉਹ ਕਿਹੜੇ ਜ਼ਿਲ੍ਹੇ ਤੋਂ ਆਏ ਉਹ ਜ਼ਿਆਦਾਤਰ ਉਹ ਆਏ ਸਨ ਪਟਿਆਲੇ ਤੋਂ ਜ਼ਿਲ੍ਹਾ ਰਿਆਸਤ ਪਟਿਆਲੇ ਤੋਂ ਆਏ ਸਨ ਅੱਛਾ ਰਿਆਸਤ ਪਟਿਆਲੇ ਤੋਂ ਇੱਥੇ ਘਰ ਹੈ ਨੇ ਉਹ ਕਿੰਨੇ ਘਰ ਨੇ ਤਕਰੀਬਨ ਅੱਧਾ ਪਿੰਡ ਜਿਹੜਾ ਨਾ ਪਟਿਆਲੀਆਂ ਦੇ ਵਿੱਚ ਆਇਆ ਤੁਹਾਡੇ ਵੀ ਵੀ ਉੱਥੋਂ ਹਾਂਜੀ ਅਸੀਂ ਖੁਦ ਪਟਿਆਲੇ ਰਿਆਸਤ ਪਟਿਆਲਾ ਵਾਹ ਜੀ ਵਾਹ ਸਰਹੰਦ ਬਸੀ ਉਹ ਤਹਿਸੀਲ ਹੈ ਹਾਂ ਬਿਲਕੁਲ ਰੇਲਵੇ ਸਟੇਸ਼ਨ ਨਾਗਾਵਾਨ ਸੀ ਫਿਰ ਉਹ ਜਦੋਂ ਬਸੀ ਸੀ ਹਾਂਜੀ ਬਿਲਕੁਲ ਹਾਂਜੀ ਮਾਸ਼ਾਅੱਲਾ ਉਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੀ ਬਣ ਗਿਆ ਨਾ ਹੁਣ ਉੱਥੇ ਲੋ ਜੀ ਫੁੱਲ ਦੇਸੀ ਮਾਹੌਲ ਤੁਹਾਨੂੰ ਦਿਖਾ ਰਿਹਾ ਠੀਕ ਹੈ ਪਿੱਪਲ ਦਾ ਰੁੱਖ ਇਹਦੇ ਥੱਲੇ ਮੱਝੀਆਂ ਗਾਵਾਂ ਬਣੀਆਂ ਅੱਛਾ ਇਹ ਪ੍ਰਾਇਮਰੀ ਸਕੂਲ ਹੈ ਜਿਹੜਾ ਕਿ ਨਹੀਂ ਸੀ ਪਹਿਲਾਂ ਹੁੰਦਾ ਬਾਅਦ ਚ ਬਣਿਆ ਇਹ ਤਕਰੀਬਨ ਸਨ
86 88 87 88 ਚ ਬਣਿਆ 1987 88 ਦੇ ਵਿੱਚ ਜੀ ਇਹ ਸਕੂਲ ਬਣ ਗਿਆ ਪ੍ਰਾਇਮਰੀ ਸਕੂਲ ਹੈ ਪ੍ਰਾਇਮਰੀ ਸਕੂਲ ਲੜਕਿਆਂ ਦਾ ਅੱਛਾ ਇਹ ਜਿਹੜੀ ਜਗ੍ਹਾ ਨਾ ਇਹ ਪੈਲੀ ਵਗੀ ਹੋਈ ਹਾਂ ਉਹ ਜਿੱਥੋਂ ਢਕੋਂਜ ਜਿਹਾ ਬਣਿਆ ਹਾਂਜੀ ਹਾਂਜੀ ਹਾਂ ਇਸ ਜਗ੍ਹਾ ਤੇ ਇੱਕ ਖੂਹ ਹੁੰਦਾ ਸੀ ਅੱਛਾ ਜੀ ਜਿਹਨੂੰ ਫਲਾਈ ਵਾਲਾ ਖੂਹ ਕਹਿੰਦੇ ਸਨ ਠੀਕ ਹੈ ਫਲਾਈ ਵਾਲਾ ਖੂਹ ਸੀ ਅੱਛਾ 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 ਤੇ ਇਸ ਤੋਂ ਅੱਗੇ ਛੱਪੜ ਸੀ ਜਿਹੜਾ ਇਸ ਪਿੰਡ ਦੇ ਇਸ ਕਿਨਾਰੇ ਤੋਂ ਸ਼ੁਰੂ ਹੋ ਕੇ ਪਰਲੇ ਕਿਨਾਰੇ ਤੱਕ ਚਲਾ ਜਾਂਦਾ ਉਹ ਚੜ੍ਹਦੇ ਔਰ ਪਹਾੜ ਦੀ ਫੋਟੋ ਬਹੁਤ ਅੱਛਾ ਜੀ ਹੁਣ ਤੇ ਛੱਪੜ ਜਿਹੜਾ ਬਰਾਏ ਨਾਮ ਰਹਿ ਗਿਆ ਨਾ ਹੂੰ ਬੜਾ ਵੱਡਾ ਛੱਪੜ ਹੈਗਾ ਸੀ ਬੜਾ ਸਾਫ ਸੁਥਰਾ ਪਾਣੀ ਹੁੰਦਾ ਸੀ ਹੂੰ ਲੋਕ ਨਹਾਉਂਦੇ ਹੁੰਦੇ ਸਨ ਡੰਗਰ ਨਹਾਉਂਦੇ ਸਨ ਕੱਪੜੇ ਧੋਣ ਵਾਸਤੇ ਬੜੇ ਧੋਂਦੇ ਸਨ ਲੋਕ ਹੂੰ ਬਿਲਕੁਲ ਸਰ ਜੀ ਇਸ ਤਰ੍ਹਾਂ ਦੀ ਗੱਲ ਅਜੀ ਪਿੰਡ ਡੱਡੀਆਂ ਦੀ ਆ ਜਾ ਕੇ ਇਹ ਬਾਕੀਆਤ ਰਹਿ ਗਈ ਛੱਪੜ ਦੀ ਜਗ੍ਹਾ ਜਿੱਥੇ ਦਰਖਤ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਹਾਂਜੀ ਇਹ ਪੀੜਾਂ ਦੀ ਜਗ੍ਹਾ ਹੁੰਦੀ ਸੀ ਲੋਕ ਹਾਂ ਕਟਾਈ ਕਰਨ ਤੋਂ ਬਾਅਦ ਭਰੀਆਂ ਲਿਆ ਕੇ ਨਾ ਇੱਥੇ ਇਕੱਠੀਆਂ ਕਰ ਲੈਂਦੇ ਸੀ ਤੇ ਇੱਥੇ ਗਾਂਦੇ ਹੁੰਦੇ ਸਨ ਇਹ ਪਿੰਡ ਇਹ ਪੀੜਾਂ ਵਾਲੀ ਜਗ੍ਹਾ ਹੈ ਅੱਛਾ ਜੀ ਇਹ ਜੋ ਜੀ ਤੁਹਾਨੂੰ ਇਹ ਇੱਕ ਚੰਗੀ ਜਿਹੀ ਨਜ਼ਰ ਆ ਰਹੀ ਹੈ ਵਲੈਤੀ ਛੱਪੜ ਦੇ ਜਨੂਬ ਸਾਈਡ ਤੇ ਦੱਖਣ ਸਾਈਡ ਤੇ ਠੀਕ ਆਲਾ ਇਨਸ਼ਾਅੱਲਾ ਔਰ ਇਹ ਸਰ ਮੇਨ ਰਸਤਾ ਔਰ ਇਸ ਤੋਂ ਪਰਲੇ ਪਾਸੇ ਠੱਠੀ ਹੈ ਸਾਈਆਂ ਦੀ ਠੀਕ ਸਰ ਜੀ ਔਰ ਇਹ ਮੇਨ ਰਸਤਾ ਹੈ ਤੇ ਥੋੜਾ ਜਿਹਾ ਚਾਨਣਾ ਪਾ ਦਿਓ ਇਹ ਮੇਨ ਰਸਤਾ ਹਾਂਜੀ ਇਹ ਮੇਨ ਰਸਤਾ ਜਿਹੜਾ ਗੋਤੇ ਨੂੰ ਜਾ ਰਿਹਾ ਗੋਤੇ ਨੂੰ ਹੂੰ ਇੱਧਰ ਗੋਤਾ ਆ ਗਿਆ ਇੱਧਰ ਇਸ ਸਾਈਡ ਤੇ ਗੋਤਾ ਹੈ ਇੱਧਰ ਮਾਨਕ ਆ ਧਾਰੀਵਾਲ ਹੈ ਮਾਨਕ ਪਿੰਡ ਧਾਰੀਵਾਲ ਹੋ ਗਿਆ ਧਾਰੀਵਾਲ ਹੈ ਫਿਰ ਉਸ ਤੋਂ ਅੱਗੇ ਮਾਨਕ ਆ ਤੇ ਇੱਧਰ ਸਰਜੇਪੁਰ ਅੱਛਾ ਪਹਾੜ ਸਾਈਡ ਤੇ ਸਰਜੇਪੁਰ ਹੈ ਠੀਕ ਹੈ ਔਰ ਇੱਧਰ ਅੱਗੇ ਫਿਰ ਪਿੰਡ ਅੱਗੇ ਆ ਰਿਹਾ ਉਹ ਜੰਗਲ ਤੋਂ ਪਰਲੀ ਸਾਈਡ ਤੇ ਜੰਗਲ ਨਜ਼ਰ ਆ ਰਿਹਾ ਹਾਂਜੀ ਉਦੋਂ ਬੜਾ ਵੱਡਾ ਜੰਗਲ ਹੁੰਦਾ ਸੀ ਹਾਂ ਬੜਾ ਲੰਬਾ ਚੌੜਾ ਬਲਕਿ ਦੋ ਜੰਗਲ ਸਨ ਇੱਕ ਧਾਰੀਵਾਲ ਦਾ ਜੰਗਲ ਮਸ਼ਹੂਰ ਸੀ ਤੇ ਦੂਸਰਾ ਜਿਹੜਾ ਨਾ ਇਹ ਖਤਮ ਹੋ ਗਿਆ ਇਹ ਬੜਾ ਵੱਡਾ ਜੰਗਲ ਹੁੰਦਾ ਸੀ ਉਹ ਸਾਹਮਣੇ ਨਜ਼ਰ ਆ ਰਿਹਾ ਚੱਕ ਦਵਾਨੀ ਹਾਂ ਬਿਲਕੁਲ ਇਹ ਉੱਥੋਂ ਤੱਕ ਜਾਂਦੇ ਜੰਗਲ ਤੇ ਔਰ ਸਾਰੇ ਪਿੰਡ ਤਹਿਸੀਲੋ ਜ਼ਿਲ੍ਹਾ ਨਾਰੋਵਾਲ ਚ ਨੇ ਹਾਂਜੀ ਜ਼ਿਲ੍ਹਾ ਨਾਰੋਵਾਲ ਠੀਕ ਹੈ ਸਰ ਇਸ ਤੋਂ ਅੱਗੇ ਉਹ ਪਿੰਡ ਨਜ਼ਰ ਆ ਰਿਹਾ ਬਾਲੀਆਂ ਛੋਟੀਆਂ ਫਿਰ ਵੱਡੀਆਂ ਬਾਲੀਆਂ ਉਹ ਦੂਰ ਨਜ਼ਰ ਆ ਰਹੇ ਨੇ ਪਿੰਡ ਹਾਂਜੀ ਠੀਕ ਹੈ ਸਹੀ ਇਸ ਤੋਂ ਅੱਗੇ ਫਿਰ ਉਹ ਬੰਨ ਦਾ ਏਰੀਆ ਆ ਜਾਂਦਾ ਬੰਨ ਤੋਂ ਅਗਲੇ ਪਾਸੇ ਨੰਗਲ ਢੀਰ ਪਿੰਡ ਕਲਾਸ ਪਹਿਲੇ ਕਲਾਸ ਕਰਾਇਆ ਹੁੰਦਾ ਫਿਰ ਅਗਲੇ ਸਾਈਡ ਤੇ ਸੁਤੀਆ ਪਿੰਡ ਹੈ ਸੁਤੀਆ ਤੋਂ ਅੱਗੇ ਫਿਰ ਉਹ ਬਾਰਡਰ ਬਿਲਕੁਲ ਜੀ ਫਿਰ ਅੱਗੇ ਹਾਂ ਬਿਲਕੁਲ ਸਹੀ ਠੀਕ ਹੈ ਸਰ ਜੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੋ ਚੀਜ਼ਾਂ ਜਿਹੜੀ ਜਗ੍ਹਾ ਉਹ ਹੁਣ ਤੁਸੀਂ ਇਸ ਸਾਈਡ ਤੇ ਆ ਗਏ ਵਰਨਾ ਮੈਂ ਤੁਹਾਨੂੰ ਵੀ ਵਿਖਾ ਦਿੰਦਾ ਉਹਦਾ ਵਿਜ਼ਿਟ ਕਰਾ ਦੇਣਾ ਸੀ ਹਾਂ ਚਲੋ ਕੋਈ ਨਹੀਂ ਜ਼ਿਕਰ ਉਹਦਾ ਆ ਗਿਆ ਵੇ ਇਹ ਦੱਸ ਦਿਓ ਧਰਮਸ਼ਾਲਾ ਜੋ ਹੈ ਉਹ ਪਿੰਡ ਦੀ ਲੋਕੇਸ਼ਨ ਅਗਰ ਅਸੀਂ ਵੇਖੀਏ ਦਰਮਿਆਨ ਦੇ ਵਿੱਚ ਤਕਰੀਬਨ ਪਿੰਡ ਦੇ ਮਿਡ ਚ ਠੀਕ ਮਿਡ ਵੀ ਹੈ ਤੇ ਉਧਰੋਂ ਛੱਪੜ ਦਾ ਕਿਨਾਰਾ ਵੀ ਲੱਗਦਾ ਬਲਕਿ ਚੜ੍ਹਦੀ ਸਾਈਡ ਤੇ ਬਿਲਕੁਲ ਚੜ੍ਹਦੀ ਸਾਈਡ ਤੇ ਸੀ ਅਗਲੀ ਸਾਈਡ ਤੇ ਛੱਪੜ ਸੀ ਛੱਪੜ ਦੇ ਨਾਲ ਜਿਹੜਾ ਨਾ ਉਹ ਧਰਮਸ਼ਾਲਾ ਸੀ ਸਹੀ ਤੇ ਬੜਾ ਉੱਥੇ ਖੂਹੀ ਵੀ ਹੁੰਦੀ ਸੀ ਇੱਕ ਤੇ ਜਿਹੜੀ ਹੁਣ ਖਤਮ ਹੋ ਗਈ ਹੈ ਤੇ ਫਿਰ ਇੱਕ ਬੜਾ ਵੱਡਾ ਇਮਲੀ ਦਾ ਦਰਖਤ ਸੀ ਜਿਹੜਾ ਦੋ ਬੰਦਿਆਂ ਦੇ ਜੱਫੇ ਚ ਆਉਂਦਾ ਸੀ ਇੰਨਾ ਵੱਡਾ ਦਰਖਤ ਸੀ ਜੀ ਸਹੀ ਠੀਕ ਹੈ ਸਰ ਬਹੁਤ ਸ਼ੁਕਰੀਆ ਜੀ ਥੈਂਕ ਯੂ